ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬੂਟਾ ਸਿੰਘ ਖੜੌਦ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਆ ਮਹੀਨਾ ਜੂਨ ਦਾ ਮਹੀਨਾ ਆਪਾਂ ਸਾਰਿਆਂ ਨੂੰ ਪਤਾ। ਜੂਨ 1984 ਦਰਬਾਰ ਸਾਹਿਬ ਦੇ ਉੱਤੇ ਅਟੈਕ ਇੰਡੀਅਨ ਸਟੇਟ ਦਾ, ਪੰਚਮ ਪਾਤਸ਼ਾਹ ਦਾ ਸ਼ਹਾਦਤ ਦਾ ਦਿਨ ਵੀ ਇਸੇ ਮਹੀਨੇ 'ਚ ਆਉਂਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਿੱਖ ਕੌਮ ਦੇ ਪਹਿਲਾਂ ਬਾਦਸ਼ਾਹ ਹੋਏ ਨੇ, ਉਹਨਾਂ ਦਾ ਸ਼ਹਾਦਤ ਦਾ ਮਾਣ ਮੱਤਾ ਦਿਨ ਵੀ ਇਸੇ ਮਹੀਨੇ 'ਚ ਆਉਂਦਾ। ਆਪਾਂ ਜ਼ਿਕਰ ਕਰਾਂਗੇ ਇਸ ਮਹੀਨੇ ਦਾ। ਜੂਨ 1984 ਦਾ ਜਿਹੜਾ ਕਹਿਰ ਵਾਪਰਿਆ ਉਹਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਕਿ ਸੰਤ ਜਰਨੈਲ ਸਿੰਘ ਹੁਣਾਂ ਨੇ ਜਿਹੜੀ ਗੱਲ ਦੀ ਨੀਂਹ ਰੱਖੀ ਸੀ ਕਿ ਦਰਬਾਰ ਸਾਹਿਬ ਤੇ ਅਟੈਕ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਜਿਹਦੇ ਉੱਪਰ ਪਿਛਲੇ 37 ਸਾਲ ਤੋਂ ਸਿੱਖ ਕੌਮ ਦੇ ਨੌਜਵਾਨ ਬੱਚੇ ਬੱਚੀਆਂ ਸਿੰਘ ਸਿੰਘਣੀਆਂ ਨੇ ਆਪਣੀਆਂ ਮਹਾਨ ਸ਼ਹਾਦਤਾਂ ਵੀ ਦਿੱਤੀਆਂ ਤੇ ਦੁਨੀਆ ਦੇ ਵੱਡੇ ਨੇਸ਼ਨਾਂ ਨੂੰ ਇਹ ਦੱਸ ਦਿੱਤਾ ਕਿ ਸਿੱਖਾਂ ਦਾ ਇੱਕ ਆਪਣਾ ਵੱਖਰਾ ਨੇਸ਼ਨ ਸੀ, ਜਿਸ ਨੇਸ਼ਨ ਦੀ ਉਹ ਲੜਾਈ ਲੜ ਰਹੇ ਨੇ। ਪੰਚਮ ਪਾਤਸ਼ਾਹ ਦਾ ਸ਼ਹਾਦਤ ਦਾ ਦਿਨ ਹੈ, ਜਿਨ੍ਹਾਂ ਨੇ ਸ਼ਹਾਦਤ ਦੇ ਕੇ ਕੌਮ ਨੂੰ ਅਕਾਲ ਤਖਤ ਸਾਹਿਬ ਦਿੱਤਾ। ਮੈਂ ਸਮਝਦਾ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖਤ ਦੀ ਸਿਰਜਣਾ ਹੋਈ। ਮੀਰੀ ਤੇ ਪੀਰੀ ਦਾ ਸੰਕਲਪ ਜਿਹੜਾ ਸਿੱਖਾਂ ਦੇ ਵਿੱਚ ਚੱਲਿਆ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਇਲ ਕੀਤਾ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਇਹਨੂੰ ਗੁਰੂ ਦਾ ਰੂਪ ਦੇ ਕੇ ਸਾਨੂੰ ਦਿੱਤਾ। ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਹਾਦਤ ਹੈ, ਉਹਨੇ ਸਾਨੂੰ ਸਾਡੀ ਸਪਿਰਿਟ ਨੂੰ ਡੀਮੋਰਲਾਈਜ਼ ਹੋਣ ਨਹੀਂ ਦਿੱਤਾ, ਉਹਨੇ ਸਾਡੀ ਸਪਿਰਿਟ ਨੂੰ ਜਿਉਂਦਾ ਰੱਖਿਆ। ਭਾਵੇਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜੇ ਆਪਾਂ ਹਿਸਟਰੀ ਵੇਖੀਏ 1716 ਤੋਂ ਬਾਅਦ 1732-33 ਤੱਕ ਭਾਵੇਂ ਕਿਤੇ ਨਾ ਕਿਤੇ ਚੁੱਪ ਛਾਈ ਰਹੀ, ਪਰ ਉਹ ਚੁੱਪ ਨਹੀਂ ਸੀ। ਪਰ ਉਸ ਸਪਿਰਿਟ ਨੂੰ ਜਿਹੜਾ ਕੀ ਆ ਕੌਮ ਨੇ ਜਿਉਂਦਾ ਰੱਖਿਆ ਤੇ 1733 ਦੇ ਵਿੱਚ ਇਹ ਜਿਹੜਾ ਇੱਕ ਜ਼ਕਰੀਆ ਖਾਨ ਨੂੰ ਉਸ ਵੇਲੇ ਦਾ ਜਿਹੜਾ ਨਵਾਬ ਸੀ ਲਾਹੌਰ ਦਾ, ਉਹਨੂੰ ਸਿੱਖਾਂ ਨੂੰ ਜੰਗੀਰ ਵੀ ਦੇਣੀ ਪਈ, ਜਿਹੜਾ ਝਵਾਲ ਦਾ ਇਲਾਕਾ ਸੀਗਾ। ਸੋ ਉਸ ਤੋਂ ਬਾਅਦ ਮਿਸਲਾਂ ਪੰਜਾਬ ਦੇ ਵਿੱਚ ਵਧੀਆਂ। 1765 ਤੋਂ ਬਾਅਦ 1799 ਤੱਕ ਮਿਸਲਾਂ ਨੇ ਰਾਜ ਕੀਤਾ ਤੇ 1799 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖਾਲਸਾ ਰਾਜ ਐਸਟੈਬਲਿਸ਼ ਹੁੰਦਾ। ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸੇ ਸਟਰਗਲ ਦੇ ਉੱਤੇ ਕੰਮ ਕਰਦੀ ਆ ਰਹੀ ਆ, ਜਿਹੜਾ ਰਾਜ ਭਾਗ 1849 ਦੇ ਵਿੱਚ ਖੁੱਸਿਆ ਸੀ। ਉਸ ਰਾਜ ਨੂੰ ਵਾਪਸ ਲੈਣ ਲਈ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਸਿੱਖਿਆਵਾਂ ਦੇ ਮੁਤਾਬਕ ਜਿਹੜੇ ਪਾਰਟੀ ਪ੍ਰਧਾਨ ਨੇ, ਅੱਜ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇੱਥੇ ਤੇ ਸਿਸਟਮ ਵਿੱਚ, ਯੂਐਸ ਕਾਂਗਰਸ ਵਿੱਚ, ਯੂਐਸ ਸੈਨੇਟ ਵਿੱਚ, ਯੂਨਾਈਟਿਡ ਨੇਸ਼ਨ ਦੇ ਵਿੱਚ ਤੇ ਸਟੇਟ ਡਿਪਾਰਟਮੈਂਟ ਦੇ ਵਿੱਚ, ਜੂਸਰਫ ਦੇ ਵਿੱਚ ਸਾਰੀ ਕੰਮ ਕਰਦੀ ਆ ਰਹੀ ਆ। ਜਿਵੇਂ ਹੁਣ ਸਾਡਾ ਨੈਕਸਟ ਪ੍ਰੋਜੈਕਟ ਹੋਵੇਗਾ, ਜਿਵੇਂ ਜੂਸਰਫ ਨੇ ਯੂਨਾਈਟਿਡ ਸਟੇਟ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਜਿਹੜੀ ਰეკਮੈਂਡੇਸ਼ਨ ਕੀਤੀ ਆ ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ ਦੇ ਥੱਲੇ ਲੈ ਕੇ ਆਂਦਾ ਜਾਵੇ, ਅਸੀਂ ਬਾਕੀ ਅਮਰੀਕਨ ਆਰਗੇਨਾਈਜੇਸ਼ਨਾਂ ਦੇ ਨਾਲ ਮਿਲ ਕੇ ਉਸ ਪ੍ਰੋਜੈਕਟ ਦੇ ਉੱਤੇ ਵੀ ਕੰਮ ਕਰ ਰਹੇ ਆ ਤਾਂ ਕਿ ਇਸ ਨੂੰ ਸਟੇਟ ਡਿਪਾਰਟਮੈਂਟ ਦੇ ਵਿੱਚ ਇੰਪਲੀਮੈਂਟ ਕੀਤਾ ਜਾਵੇ। ਇਸੇ ਤਰ੍ਹਾਂ 2020 ਦਾ ਜਿਹੜਾ ਸਾਲ ਪਿਛਲਾ ਇੱਕ ਪੈਂਡੈਮਿਕ ਦਾ ਸਾਲ ਸੀ, ਬਹੁਤ ਦੁੱਖਾਂ ਭਰਿਆ ਵੀ ਸੀ, ਮੁਸ਼ਕਲਾਂ ਭਰਿਆ ਵੀ ਸੀਗਾ। ਉਸ ਸਾਲ ਦੇ ਵਿੱਚ ਵੀ ਸਾਡੀ ਸਟੇਟ ਨਿਊ ਜਰਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਿਹਨਤ ਮੁਸ਼ੱਕਤ ਕਰਕੇ ਤੇ ਨਿਊ ਜਰਸੀ ਦੇ ਸਿੱਖਾਂ ਦੀ ਕੰਟਰੀਬਿਊਸ਼ਨ ਦੇ ਨਾਲ 29 ਜੂਨ ਨੂੰ ਇੱਕ ਰੈਜੂਲੇਸ਼ਨ ਪਾਸ ਕੀਤਾ ਗਿਆ ਸੀ, ਜਿਹਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਿੱਖਾਂ ਦੇ ਲਿਵਿੰਗ ਗੁਰੂ ਨੇ ਤੇ ਸਿੱਖ ਇੱਕ ਵੱਖਰੀ ਕੌਮ ਹੈ। ਇਸੇ ਤਰ੍ਹਾਂ 20 ਅਕਤੂਬਰ ਨੂੰ ਪੈਨਸਿਲਵੇਨੀਆ ਦੀ ਅਸੈਂਬਲੀ ਨੇ ਵੀ ਇਸ ਤਰ੍ਹਾਂ ਦਾ ਮਤਾ ਪਾਸ ਕੀਤਾ ਸੀ। ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਸਾਰੀ ਲੀਡਿੰਗ ਲਈ, ਜਿਹਦੇ ਵਿੱਚ ਸਾਰੀ ਕੰਟਰੀਬਿਊਸ਼ਨ ਪੈਨਸਿਲਵੇਨੀਆ ਦੇ ਸਿੱਖਾਂ ਦੀ ਹੋਈ ਤੇ ਉਹਦੇ ਵਿੱਚ ਵੀ ਸਾਡਾ ਮਤਾ ਅਸੈਂਬਲੀ 'ਚ ਇਹੀ ਪਾਸ ਹੋਇਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਲਿਵਿੰਗ ਗੁਰੂ ਨੇ ਤੇ ਸਿੱਖ ਇੱਕ ਵੱਖਰੀ ਕੌਮ ਹੈ। ਸਾਨੂੰ ਕਿਸੇ ਵੀ ਅਸੈਂਬਲੀਆਂ ਤੋਂ ਇਹ ਕਰਵਾਉਣ ਦੀ ਲੋੜ ਨਹੀਂ। ਸਾਨੂੰ ਗੁਰੂ ਸਾਹਿਬ ਇਹ ਕਰਕੇ ਗਏ ਨੇ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਨੇ, ਪਰ ਉਹਦਾ ਇੱਕ ਬਹੁਤ ਵੱਡੀ ਬੈਕਗ੍ਰਾਉਂਡ, ਉਹਦੇ ਪਿੱਛੇ ਇੱਕ ਬਹੁਤ ਰੀਜ਼ਨ ਸੀ ਕਿ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਾਂਦੀ ਆ ਤੇ ਇੱਥੇ ਦੇ ਸਿਸਟਮ ਨੂੰ ਦੱਸਣਾ ਬਹੁਤ ਜ਼ਰੂਰੀ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਟੇਟਸ ਕੀ ਆ। ਸੋ ਅਸੀਂ ਆਪਣੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਇੱਥੇ ਲੱਗੇ ਹੋਏ ਆ, ਸਿਸਟਮ ਦੇ ਵਿੱਚ ਵੀ ਕੰਮ ਕਰ ਰਹੇ ਆ ਤੇ ਸਾਨੂੰ ਸੰਗਤ ਦਾ ਸਹਿਯੋਗ ਵੀ ਮਿਲ ਰਿਹਾ। ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ
ਵੀ ਭਾਈ ਇਹ ਜਿਹੜਾ ਮਹੀਨਾ ਆ, ਜਿੱਥੇ ਸਿੱਖਾਂ ਦੇ ਪੀੜ ਭਰਿਆ ਮਹੀਨਾ ਹੈ, ਉੱਥੇ ਇਹ ਮਹੀਨਾ ਇੱਕ ਬਹੁਤ ਮਾਣਮੱਤਾ ਮਹੀਨਾ ਵੀ ਆ ਕਿ ਦਰਬਾਰ ਸਾਹਿਬ ਦੀ ਲੜਾਈ ਤੇ ਚਮਕੌਰ ਸਾਹਿਬ ਦੀ ਲੜਾਈ ਜਿਹੜੀ ਆ, ਇਹ ਉਹ ਮਹਾਨ ਲੜਾਈਆਂ ਵਿੱਚ ਦਰਜ ਹੋਣਗੀਆਂ ਜਦੋਂ ਪੰਜਾਬ ਤੁਹਾਡਾ ਇੱਕ ਨੇਸ਼ਨ ਬਣੂਗਾ। ਮੈਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ, ਸਾਰੇ ਵਰਗਾਂ ਨੂੰ, ਜੇ ਪੰਜਾਬ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਛਾ ਗੁਜ਼ਾਰਨਾ ਚਾਹੁੰਦੇ ਹੋ, ਪੰਜਾਬ ਨੂੰ ਆਪਾਂ ਵੱਖਰਾ ਨੇਸ਼ਨ ਬਣਾਈਏ। ਜਦੋਂ ਸਾਡੇ ਸਾਰੇ ਮੁਲਕਾਂ ਨਾਲ ਬਾਰਡਰ ਖੁੱਲਣਗੇ, ਅਸੀਂ ਇਕਨੋਮਿਕਲੀ ਤਕੜੇ ਹੋਵਾਂਗੇ, ਸਾਡਾ ਨੇਸ਼ਨ ਹੋਵੇਗਾ, ਅਸੀਂ ਦੁਨੀਆ ਵਿੱਚ ਪਹਿਚਾਣੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।